ਲੋਕ ਗੀਤ ਤੇ ਲੋਕ ਗੀਤ ਵਿੱਚ ਲੋਰੀ, ਜਿਸ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਲੋਕ ਗੀਤ ਮਿਥਿਆ ਜਾਂਦਾ ਹੈ, ਇਸ ਅੱਜ ਦਾ ਸਾਡਾ ਮੌਜੂ ਹੋਏਗਾ। ਅੱਜ ਅਸੀਂ ਲੋਕ ਗੀਤ ਦੇ ਬਾਰੇ ਮੁਖਤਸਰ ਅੰਦਾਜ਼ ਨਾਲ ਤੇ ਲੋਰੀ ਦੇ ਹਵਾਲੇ ਨਾਲ ਥੋੜਾ ਜਿਹਾ ਵੇਰਵੇ ਦੇ ਨਾਲ ਵੇਖਾਂਗੇ। ਲੋਕ ਗੀਤ ਜਜ਼ਬਿਆਂ ਰਾਹੀਂ ਬਿਆਨ ਕੀਤੇ ਜਾਂਦੇ। ਜੇ ਅਸੀਂ ਇਹ ਕਹਿ ਦਈਏ ਕਿ ਲੋਕ ਗੀਤਾਂ ਦੀ ਜਿਹੜੀ ਮਾਂ ਹੈ ਉਹ ਜਜ਼ਬਾਤੀਪਨ ਨੇ, ਜਜ਼ਬਾਤੀਅਤ ਜਿਹੜੀ ਏ ਉਹ ਲੋਕ ਗੀਤਾਂ ਦੀ ਮਾਂ ਹੈ। ਫਰਾਕ ਗੋਰਖਪੁਰੀ ਨੇ ਵੀ ਕਿਹਾ ਸੀ ਕਿ ਲੋਕ ਗੀਤ ਅੰਦਰਲੀ ਰੂਹ ਨੂੰ ਪਰੋਲ ਦਿੰਦੇ ਨੇ, ਕਿਉਂ ਜੇ ਇਹਦੇ ਵਿੱਚ ਟ੍ਰੈਜਿਕ ਐਲੀਮੈਂਟਸ ਜ਼ਿਆਦਾ ਹੁੰਦੇ ਨੇ, ਜਿਹਨੂੰ ਅਸੀਂ ਅਲਮੀਆਂ ਦੇ ਹਵਾਲੇ ਨਾਲ ਜਿਹੜੇ ਅਨਾਸਿਰ ਕਹਿੰਦੇ ਆ, ਉਹ ਇਹਦੇ 'ਚ ਜ਼ਿਆਦਾ ਹੁੰਦੇ ਨੇ। ਤੇ ਲੋਕ ਗੀਤ ਹੁੰਦਾ ਕੀ ਏ? ਲੋਕ ਗੀਤ ਅਜਿਹਾ ਗੀਤ ਹੁੰਦਾ ਏ ਜਿਹਦੇ ਵਿੱਚ ਲੋਕਾਈ ਦੀਆਂ ਰੀਤਾਂ, ਰਸਮਾਂ, ਰਿਵਾਜਾਂ, ਤਵਾਰੀਖ, ਪਿਛੋਕੜ ਤੇ ਮਾਜ਼ੀ ਦੇ ਉਹ ਰੰਗ ਵਿਖਾਏ ਜਾਂਦੇ ਨੇ ਜੋ ਲਿਖੀ ਪੜ੍ਹੀ ਤਵਾਰੀਖ ਵਿੱਚ ਕਿਧਰੇ ਨਹੀਂ ਲੱਭ ਸਕਦੇ। ਇਹ ਖਾਲਸ ਜ਼ਮੀਨੀ ਹੁੰਦੇ ਨੇ ਤੇ ਗੁਜ਼ਰੇ ਹੋਏ ਲੋਕਾਂ ਤੋਂ ਆਉਣ ਵਾਲੇ ਲੋਕਾਂ ਦੇ ਮੂੰਹਾਂ ਤੀਕ ਅਪੜਦੇ ਨੇ। ਲੋਕ ਗੀਤਾਂ ਵਿੱਚ ਹੱਦੋਂ ਵੱਧ ਜਜ਼ਬਾਤ ਹੁੰਦੇ ਨੇ। ਜੇ ਇੰਜ ਕਹਿ ਲਓ ਕਿ ਜਜ਼ਬਾਤ ਲੋਕ ਗੀਤਾਂ ਦੀ ਮਾਂ ਹੁੰਦੇ ਨੇ ਤਾਂ ਗਲਤ ਨਹੀਂ ਹੋਏਗਾ। ਇਹ ਗੱਲ ਅਸੀਂ ਪਹਿਲਾਂ ਵੀ ਦੇਖ ਲਈ ਕਿ ਇੱਕ ਲੋਕ ਗੀਤ ਵਿੱਚ ਕਈ ਮਿਲੇ ਜੁਲੇ ਜਜ਼ਬੇ ਹੁੰਦੇ ਨੇ, ਕਿਉਂ ਜੇ ਉਹਦੇ ਵਿੱਚ ਫਿਤਰੀ ਜਜ਼ਬਿਆਂ ਨੂੰ ਵਿਖਾਇਆ ਜਾਂਦਾ ਹੈ। ਉਹਦੇ ਵਿੱਚ ਕੋਈ ਬਨਾਵਟੀ ਆਰਟੀਫਿਸ਼ੀਅਲ ਐਲੀਮੈਂਟਸ ਨਹੀਂ ਹੁੰਦੇ। ਜਿਵੇਂ ਕਿਹਾ ਜਾਂਦਾ ਹੈ ਕਿ ਮਰਦ ਜ਼ਮਾਨੇ ਬਣਾਉਣ ਦਾ ਕੰਮ ਕਰਦਾ ਹੈ, ਜਦ ਕਿ ਔਰਤ ਮਕਾਨ ਬਣਾਉਣ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਲੋਕ ਗੀਤਾਂ ਦੀ ਰੂਹ ਅੰਦਰ ਲੋਕ ਗੀਤਾਂ ਦੀ ਜਿਹੜੀ ਤਸਵੀਰ ਨਜ਼ਰ ਆਉਂਦੀ ਹੈ, ਉਹਦੇ ਵਿੱਚ ਜੀਵਨ ਦਾ ਹਰ ਪੱਖ ਨਜ਼ਰ ਆ ਰਿਹਾ ਹੁੰਦਾ ਹੈ। ਅਸੀਂ ਕਹਿ ਸਕਨੇ ਹਾਂ ਕਿ ਲੋਕ ਗੀਤ ਜ਼ਿੰਦਗੀ ਦੀ ਅਸਲ ਤਸਵੀਰ ਹੁੰਦੇ ਨੇ। ਤੇ ਜੇ ਕੋਈ ਪੁੱਛੇ ਕਿ ਇਹ ਕਿੰਨੇ ਪੁਰਾਣੇ ਹੁੰਦੇ ਨੇ, ਇਹ ਜ਼ਿੰਦਗੀ ਜਿੰਨੇ ਹੀ ਪੁਰਾਣੇ ਹੁੰਦੇ ਨੇ। ਜਦੋਂ ਜੀਵਨ ਸ਼ੁਰੂ ਹੁੰਦਾ ਹੈ ਔਰ ਜੀਵਨ ਜਦੋਂ ਚੱਲਦਾ ਹੈ, ਲੋਕ ਗੀਤ ਉਦੋਂ ਦੇ ਹੀ ਚੱਲ ਰਹੇ ਨੇ ਔਰ ਇਸੇ ਤਰ੍ਹਾਂ ਹੀ ਨਸਲ ਦਰ ਨਸਲ, ਸੀਨਾ ਬਸੀਨਾ ਇਹ ਅਗਾਂ ਹੀ ਅਗਾਂ ਚੱਲਦੇ ਰਹਿੰਦੇ ਨੇ। ਮੌਸੀਕੀਅਤ ਦੇ ਲਿਹਾਜ਼ ਨਾਲ ਜੇ ਵੇਖੀਏ, ਖਿਆਲ, ਠੁਮਰੀ, ਦਾਦਰਾ, ਟੱਪਾ ਤੇ ਫਿਰ ਗੀਤ ਦਾ ਨੰਬਰ ਆਉਂਦਾ ਹੈ। ਗੀਤ ਜਿਹੜੇ ਇਨਸਾਨੀ ਜਜ਼ਬੇ ਬਿਆਨ ਕਰਦੇ ਨੇ, ਉਹ ਕਈ ਤਰ੍ਹਾਂ ਦੇ ਹੁੰਦੇ ਨੇ। ਉਹਦੇ ਵਿੱਚ ਮਿਲੇ ਜੁਲੇ ਅਹਿਸਾਸਾਤ ਮੌਜੂਦ ਹੁੰਦੇ ਨੇ। ਹੁਣ ਅਸੀਂ ਲੋਕ ਗੀਤ ਲੋਰੀ ਦੇ ਹਵਾਲੇ ਨਾਲ ਮੁਖਤਸਰ ਗੱਲ ਕਰਨ ਤੋਂ ਪਹਿਲਾਂ ਲੋਕ ਗੀਤ ਦੀ ਤਾਰੀਫ ਵੇਖ ਲਈ। ਲੋਰੀ ਅਜਿਹਾ ਲੋਕ ਗੀਤ ਹੈ ਜਿਹੜਾ ਪੂਰੀ ਦੁਨੀਆ ਵਿੱਚ, ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ ਦੇ ਵਿੱਚ ਮੌਜੂਦ ਹੈ। ਔਰ ਮਾਂ ਜਦੋਂ ਬਾਲ ਨੂੰ ਸੁਆਰੀ ਹੁੰਦੀ ਏ,
ਉਸ ਨੂੰ ਵਰਚਾ ਰਹੀ ਹੁੰਦੀ ਏ ਤੇ ਉਹਦੇ ਨਾਲ ਉਹ ਗੁਣਗੁਣਾ ਰਹੀ ਹੁੰਦੀ ਏ। ਆਪਣੇ ਪਵਿੱਤਰ ਜਜ਼ਬਿਆਂ ਨੂੰ ਲਫ਼ਜ਼ਾਂ ਦਾ ਰੂਪ ਦਿੰਦੀ ਏ ਤਾਂ ਲੋਰੀ ਬਣ ਜਾਂਦਾ ਹੈ। ਲੋਰੀ ਲੋਕ ਗੀਤ ਬਣ ਜਾਂਦਾ ਹੈ। ਹੁਣ ਲੋਰੀ ਦਾ ਲਫ਼ਜ਼ੀ ਮਤਲਬ ਕੀ ਹੈ ਤੇ ਲੋਰੀ ਗੀਤ ਕਿੱਥੇ ਜੰਮਦੇ ਨੇ, ਇਹਦੇ ਹਵਾਲੇ ਨਾਲ ਜੇ ਵੇਖੀਏ, ਲੋਰੀ ਦਾ ਮਤਲਬ ਹੁਲਾਰੇ, ਹਲਕੋਰੇ ਝੋਲੇ ਵਿੱਚ ਪਾ ਕੇ ਜਾਂ ਝੋਲੀ ਵਿੱਚ ਪਾ ਕੇ ਹਲਕੋਰੇ ਦੇਣਾ। ਸਿੰਧੀ ਜ਼ੁਬਾਨ ਵਿੱਚ ਲੋਰੀ ਦੇ ਮਾਨੀ ਬੇਚੈਨੀ ਦੇ ਵੀ ਨੇ। ਲੋਰੀ ਮਾਂ ਦੇ ਪਾਕ ਪਵਿੱਤਰ ਜਜ਼ਬਿਆਂ ਨੂੰ ਬਿਆਨ ਕਰਦੀ ਏ। ਦੁਨੀਆ ਦਾ ਸਭ ਤੋਂ ਮਿੱਠਾ ਗੀਤ ਉਹ ਲੋਰੀ ਏ ਜੋ ਜੰਮਣ ਤੋਂ ਫੌਰੀ ਬਾਅਦ ਮਾਂ ਦੇ ਮੂੰਹੋਂ ਸੁਣਦੇ ਹਾਂ। ਇਹਦੇ ਵਿੱਚ ਮਿਠਾਸ ਤੇ ਨਗਮਗੀ ਖਾਸ ਪਛਾਣ ਹੈ। ਮਮਤਾ, ਮਾਂ ਦੀ ਮੁਹੱਬਤ ਇਹਦੇ ਵਿੱਚ ਮੌਜੂਦ ਹੁੰਦੀ ਏ। ਬਾਲ ਨੂੰ ਲੋਰੀ ਰਾਹੀਂ ਮੁਹੱਬਤ ਦੇ ਜਜ਼ਬੇ ਅਪੜਦੇ ਨੇ। ਐਸੇ ਕਰਕੇ ਲੋਰੀ ਕੰਨਾਂ ਦੇ ਨਾਲ ਨਾਲ ਰੂਹ ਵਿੱਚ ਵੀ ਉਤਰ ਜਾਂਦੀ ਏ, ਕਿਉਂ ਜੇ ਲੋਰੀ ਜਜ਼ਬਿਆਂ ਦੀ ਜ਼ੁਬਾਨ ਹੁੰਦੀ ਏ। ਜੇ ਅਸੀਂ ਇਸ ਨੂੰ ਖੋਲ ਕੇ ਵੇਖੀਏ ਤਾਂ ਲੋਰੀ ਨਿਰੀ ਜਜ਼ਬਿਆਂ ਦੀ ਗੱਲ ਨਹੀਂ ਹੁੰਦੀ। ਲੋਰੀ ਵਿੱਚ ਸਗੋਂ ਕਿਰਦਾਰ, ਸ਼ਖਸੀਅਤ ਤੇ ਆਉਣ ਵਾਲੇ ਵੇਲੇ ਦੀ ਮਕਸਦੀਅਤ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੀ ਏ। ਔਰ ਫਿਰ ਲੋਰੀ ਦੇ ਵਿੱਚ ਕਈ ਹਵਾਲੇ ਵੀ ਸਾਨੂੰ ਨਜ਼ਰ ਆਉਂਦੇ ਨੇ। ਮਾਂ ਜਦੋਂ ਬਾਲ ਵਾਸਤੇ ਆਪਣੇ ਪਵਿੱਤਰ ਜਜ਼ਬਿਆਂ ਨੂੰ ਲਫ਼ਜ਼ਾਂ ਦਾ ਰੂਪ ਦਿੰਦੀ ਏ ਤਾਂ ਲੋਰੀ ਬਣ ਜਾਂਦੀ। ਰੋਂਦੇ ਹੋਏ ਬਾਲ ਨੂੰ, ਅੜੀ ਪਏ ਬਾਲ ਨੂੰ ਸੁਆਉਣ ਵਾਸਤੇ, ਵਰਚਾਉਣ ਵਾਸਤੇ ਮਮਤਾ ਦੀ ਮੁਹੱਬਤ, ਨਗਮਗੀ ਤੇ ਮਿਠਾਸ ਨਾਲ ਬਿਆਨ ਹੁੰਦੀ ਏ ਤੇ ਮਾਂ ਥਾਪੜੀ ਦਿੰਦਿਆਂ ਹੋਇਆਂ ਬਾਲ ਨੂੰ ਸੁਆਉਣ ਦਾ ਚਾਰਾ ਕਰਦੀ ਏ। ਐਸੇ ਲਈ ਤਾਂ ਰਵਿੰਦਰ ਨਾਥ ਟੈਗੋਰ ਨੂੰ ਵੀ ਕਹਿਣਾ ਪਿਆ ਕਿ ਲੋਰੀ ਜਜ਼ਬਿਆਂ ਦੀ ਮਾਂ ਹੁੰਦੀ ਹੈ। ਲੋਰੀ ਕੌਣ ਦਿੰਦਾ ਹੈ? ਮਾਂ ਤੋਂ ਵੱਖ ਭੈਣ, ਤਾਈ, ਮਾਮੀ, ਮਾਸੀ, ਚਾਚੀ, ਦਾਦੀ, ਨਾਨੀ, ਇਹ ਸਾਰੇ ਰਿਸ਼ਤੇ, ਹੋਰ ਵੀ ਸਾਰੇ ਰਿਸ਼ਤੇ ਜਿਹੜੇ ਤਾਲੁਕ ਰੱਖਦੇ ਨੇ ਅੰਗਾ ਸਾਕਾਂ, ਜੇ ਸਾਰੇ ਹੀ ਸਵਾਣੀਆਂ ਬਾਲ ਨੂੰ ਲੋਰੀ ਦੇ ਰਹੀਆਂ ਹੁੰਦੀਆਂ ਨੇ। ਔਰ ਲੋਰੀ ਵਿੱਚ ਦੁਆਵਾਂ ਦਿੱਤੀਆਂ ਜਾਂਦੀਆਂ ਨੇ। ਝੂਲਾ ਝੁਲਾਉਂਦਿਆਂ ਹੋਇਆਂ ਦੁਆਵਾਂ ਦਿੱਤੀਆਂ ਜਾਂਦੀਆਂ ਨੇ, ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਲੋਕ ਗੀਤ ਕਿਹੜੇ ਸੁਰ ਵਿੱਚ ਗਾਇਆ ਜਾਂਦਾ? ਲੋਕ ਗੀਤ ਵਾਸਤੇ ਕੰਪ ਤੇ ਕੋਮਲ ਤੀਵਰ ਖਾਸ ਪਛਾਣ ਰੱਖਦੇ ਨੇ। ਇਸ ਨੂੰ ਭੈਰਵੀ ਵਿੱਚ ਹੀ ਜ਼ਿਆਦਾਤਰ ਗਾਇਆ ਜਾਂਦਾ ਹੈ। ਇਸ ਤੋਂ ਵੱਖ ਕੁਝ ਲੋਰੀਆਂ ਦਰਬਾਰੀ, ਪਹਾੜੀ ਵਿੱਚ ਵੀ ਗਾਈਆਂ ਗਈਆਂ ਨੇ। ਔਰ ਇਹ ਅਜਿਹੇ ਕੋਮਲ ਤੀਵਰ ਹੁੰਦੇ ਨੇ ਜੋ ਸਕੂਨ ਬਖਸ਼ ਮੌਸੀਕੀਅਤ ਪੈਦਾ ਕਰਦੇ ਨੇ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਗੀਤ ਲਿਖੇ ਨਹੀਂ ਜਾਂਦੇ, ਸਗੋਂ ਗਾਏ ਜਾਂਦੇ ਨੇ। ਉਹਦੇ ਵਿੱਚ ਦੁਆਵਾਂ ਸ਼ਾਮਿਲ ਹੁੰਦੀਆਂ ਨੇ ਤੇ ਲੋਰੀ ਅਜਿਹਾ ਲੋਕ ਗੀਤ ਹੈ ਜਿਹਦੇ ਵਿੱਚ ਦੁਆਵਾਂ, ਅਸੀਸਾਂ, ਆਉਣ ਵਾਲਾ ਵੇਲਾ ਸਭ ਕੁਝ ਸ਼ਾਮਿਲ ਹੁੰਦਾ ਹੈ। ਇੱਕ ਆਮ ਮਸ਼ਹੂਰ ਲੋਰੀ, ਅੱਲਾ ਤੂੰ ਵਾਲੀ ਤੂੰ, ਦਿੱਤਾ ਹੀ ਤੇ ਪਾਲੀ ਤੂੰ। ਇੱਕ ਮੁਖਤਸਰ ਜੀ ਲੋਰੀ
ਪਰ ਇਹਦੇ ਵਿੱਚ ਤਾਰੀਖੀ ਹਵਾਲਾ ਵੀ ਨਜ਼ਰ ਆਉਂਦਾ ਹੈ ਕਿ ਉਹ ਵੇਲਾ ਜਦੋਂ ਵਬਾਵਾਂ ਦੇ ਨਾਲ ਬਾਲ ਮਰ ਰਹੇ ਸਨ ਤੇ 10 ਚੋਂ ਕੋਈ ਇੱਕ ਬਾਲ ਬੜੀ ਮੁਸ਼ਕਿਲ ਨਾਲ ਜਿੰਦਾ ਰਹਿੰਦਾ ਸੀ, ਨਹੀਂ ਤੇ ਬਹੁਤ ਸਾਰੇ ਬਾਲ ਆਪਣੀ ਪਹਿਲੀ ਸਾਲਗਿਰਾ ਤੋਂ ਪਹਿਲਾਂ ਹੀ ਅਗਲੇ ਜਹਾਨ ਅੱਪੜ ਜਾਂਦੇ ਸਨ। ਉਸ ਵੇਲੇ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ, ਇੰਨਾ ਇਲਾਜ ਮੁਆਲਜਾ ਨਹੀਂ ਸੀ, ਵਬਾਵਾਂ ਜਿਹੜੀਆਂ ਨੇ ਇਨਸਾਨਾਂ ਨੂੰ ਮੁਕਾ ਦਿੰਦੀਆਂ ਸਨ। ਔਰ ਅਜਿਹੀ ਤਾਰੀਖ ਜਦੋਂ ਹੋਵੇ ਤਾਂ ਫਿਰ ਮਾਂ ਕਹਿੰਦੀ ਏ, ਅੱਲਾ ਤੂੰ ਵਾਲੀ ਤੂੰ ਦਿੱਤਾ ਹੀ ਤੇ ਪਾਲੀ ਤੂੰ। ਅੱਲਾ ਵਾਲੀ ਕੁਲ ਦਾ ਦਾਣਾ ਫੱਕਾ ਮੁੱਲ ਦਾ, ਗਰੀਬਾਂ ਦੇ ਵਾਸਤੇ ਦੁਪਹਿਰੀ ਕੰਡਾ ਖੁੱਲਦਾ। ਇਹਦੇ ਵਿੱਚ ਵੀ ਮਾੜੇ ਤੇ ਤਗੜੇ ਦਾ ਹਵਾਲਾ ਮਿਲਦਾ ਹੈ। ਅੱਲਾ ਅੱਲਾ ਮੈਂ ਕਰਾਂ, ਬੋਦੇ ਮੱਖਣ ਮੈਂ ਮਲਾਂ, ਲੋਰੀ ਲਾਲ ਨੂੰ ਦੇਵਾਂ, ਮਿੱਠੇ ਬਾਲ ਨੂੰ ਦੇਵਾਂ, ਸੋਹਣੇ ਚੰਨ ਨੂੰ ਦੇਵਾਂ, ਕਿ ਨੱਥੇ ਖੈਰੇ ਨੂੰ ਦੇਵਾਂ। ਕਾਕਾ ਪਈ ਖਡਾਨੀਆਂ, ਚਾਰ ਛੱਲੇ ਪਾਨੀਆਂ, ਸੁੱਚੀ ਚੱਦਰ ਕਾਕੇ ਦੀ, ਸੌਂ ਜਾ ਚੱਦਰ ਲੈ ਕੇ, ਮੈਂ ਪੱਖਾ ਝੱਲਾਂ ਬਹਿ ਕੇ। ਜਾਂ ਫਿਰ ਇੱਕ ਲੋਰੀ ਜਿਹੜੇ ਅਜੋਕੇ ਸਮੇਂ ਵਾਸਤੇ ਲੋਕਾਂ ਨੂੰ ਵੀ ਯਾਦ ਹੈ ਔਰ ਉਹਨਾਂ ਨੂੰ ਵੀ ਉਹਦੇ ਨਾਲ ਆਪਣਾ ਬਾਲਪਨ ਜੁੜਿਆ ਹੋਇਆ ਮਹਿਸੂਸ ਹੁੰਦਾ ਹੈ। ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ, ਬਾਵੀ ਬਹਿ ਕੇ ਛੱਟੇਗੀ, ਛੱਟ ਪੜੋਲੇ ਪਾਵੇਗੀ, ਰੋਟੀਆਂ ਪਕਾਵੇਗੀ, ਬਾਵੇ ਨੂੰ ਖਵਾਵੇਗੀ, ਚੰਨ ਨੂੰ ਖਵਾਵੇਗੀ, ਆਪ ਵੀ ਖਾਵੇਗੀ। ਜਾਂ ਫਿਰ ਬਾਵੀ ਬਹਿ ਕੇ ਛੱਟੇਗੀ, ਮੋਟਾ ਮਨ ਪਕਾਵੇਗੀ, ਗੋਡੇ ਹੇਠ ਟਿਕਾਵੇਗੀ, ਗੋਡੇ ਹੇਠੋਂ ਲੈ ਗਿਆ ਕਾਂ, ਚੁੱਪ ਕਰ ਵੀਰਵੇ ਤੇਰੀ ਜੀਵੇ ਮਾਂ। ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ। ਬਾਵਾ ਕਣਕ ਹੀ ਕਿਉਂ ਲਿਆਵੇਗਾ? ਬਾਵੀ ਬਹਿ ਕੇ ਛੱਟੇਗੀ, ਛੱਟ ਪੜੋਲੇ ਵੱਟੇਗੀ। ਕਣਕ ਪੰਜਾਬ ਦੀ ਉਹ ਫਸਲ ਜਿਹਦੇ ਉੱਤੇ ਪੂਰਾ ਸਿਸਟਮ, ਪੂਰਾ ਸਮਾਜ ਖਲੋਤਾ ਸੀ, ਪੂਰਾ ਮੁਆਸ਼ੀ ਨਿਜ਼ਾਮ ਖਲੋਤਾ ਸੀ। ਬੱਚਾ ਜਦੋਂ ਜਨਮਿਆ ਤੇ ਮਾਂ ਨੇ ਜਿਹੜੀ ਅਸੀਸ ਦਿੱਤੀ, ਜਿਹੜੀ ਦੁਆ ਦਿੱਤੀ ਕਿ ਉਹ ਕਣਕ ਪੈਦਾ ਕਰੇਗਾ, ਉਹ ਕਣਕ ਵਾਸਤੇ ਵਾਈ ਬੀਜੀ ਕਰੇਗਾ। ਕਿਉਂਕਿ 100 ਨਹੀਂ ਤਾਂ 99% ਪੰਜਾਬੀ ਜਿਹੜੇ ਨੇ ਪੁਰਾਣੇ ਵੇਲਿਆਂ 'ਚ ਚਲੇ ਜਾਈਏ ਤੇ ਉਹ ਵਾਈ ਬੀਜੀ ਹੀ ਕਰ ਰਹੇ ਸਨ, ਵਾਈ ਬੀਜੀ ਨਾਲ ਜੁੜੇ ਸਨ। ਜਦੋਂ ਵਾਈ ਬੀਜੀ ਨਾਲ ਜੁੜੇ ਸਨ ਤੇ ਫਿਰ ਬਾਲ ਜਿਹੜਾ ਹੈ ਉਹਦੇ ਵਾਸਤੇ ਪਹਿਲੀ ਦੁਆ ਹੀ ਸੀ ਕਿ ਉਹ ਆਲਕਸ ਮਾਰਿਆ ਨਹੀਂ ਹੋਏਗਾ, ਉਹ ਕਣਕ ਲਿਆਵੇਗਾ, ਉਹ ਵਾਈ ਬੀਜੀ ਕਰੇਗਾ, ਉਹ ਖੇਤੀਬਾੜੀ ਕਰੇਗਾ, ਆਪਣੀ ਜ਼ਮੀਨ 'ਚ ਹਲ ਵਾਏਗਾ, ਬੀ ਪਾਏਗਾ, ਉੱਥੇ ਪਾਣੀ ਦੇਵੇਗਾ ਔਰ ਫਿਰ ਉਹ ਆਪਣੇ ਫਸਲ ਦੀ ਜਦੋਂ ਰਾਖੀ ਕਰੇਗਾ। ਫਿਰ ਬਾਵਾ ਜਦੋਂ ਕਣਕ ਲਿਆਏਗਾ ਫਿਰ ਬਾਵੀ ਬਹਿ ਕੇ ਛੱਟੇਗੀ, ਫਿਰ ਜਦੋਂ ਛੱਟ ਕੇ ਫਿਰ ਪੜੋਲੇ ਪਾਵੇਗੀ, ਬੱਚੀਆਂ ਨੂੰ ਖਵਾਏਗੀ, ਬਾਵੇ ਨੂੰ ਖਵਾਏਗਾ। ਫਿਰ ਬਾਵਾ ਨਵੀਂ ਬਾਵੀ ਲੈ ਕੇ ਆਏਗਾ ਤੇ ਫਿਰ ਕਾਕਾ ਖਿੜ-ਖਿੜ ਹੱਸੇਗਾ। ਇਹ ਜਿਹੜੇ ਬੋਲੀਆਂ ਨੇ, ਜਿਹੜੀਆਂ ਲੋਰੀ ਹੈ, ਜਿਹੜੀ ਲੋਰੀਆਂ ਨੇ, ਉਹਦੇ ਵਿੱਚ ਤਾਰੀਖ ਹੈ, ਸਕਾਫਤ ਹੈ। ਅੱਲੜ ਬੱਲੜ ਬਾਵੇਗਾ, ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ, ਬਾਵੀ ਬਹਿ ਕੇ ਛੱਟੇਗੀ, ਛੱਟ ਪੜੋਲੇ ਪਾਵੇਗੀ, 100 ਰੁਪਇਆ ਵੱਟੇਗੀ, 1 ਰੁਪਇਆ ਖੋਟਾ, ਉਹਦਾ ਲਿਆਂਦਾ ਲੋਟਾ, ਲੋਟੇ ਵਿੱਚ ਪਾਣੀ, ਮਾਂ ਤੇਰੀ ਰਾਣੀ, ਪਿਓ ਤੇਰਾ ਰਾਜਾ, ਸੋਨੇ ਦਾ ਦਰਵਾਜ਼ਾ, ਚਾਂਦੀ ਦੀਆਂ ਪੌੜੀਆਂ, 7 ਭੈਣਾਂ ਗੋਰੀਆਂ, 1 ਭੈਣ ਕਾਲੀ, ਉਹ ਆ ਕਰਮਾਂ ਵਾਲੀ। ਬੋਰੀ ਬੋਰੀ ਆਟਾ, ਆਟੇ ਦਾ ਕੀ ਘਾਟਾ, ਪੀਪੇ ਵਿੱਚ ਘਿਓ,
ਜਿਵੇਂ ਰਾਜਾ ਪਿਓ, ਅੰਮੀ ਪੈਰੀ ਜੁੱਤਾ, ਕਾਕਾ ਸਾਡਾ ਸੁੱਤਾ। ਅੜੀ ਪਏ ਬਾਲ ਨੂੰ ਜਗਾਉਣ ਵਾਸਤੇ ਨਹੀਂ ਸਗੋਂ ਸੁਆਉਣ ਵਾਸਤੇ ਲੋਰੀ ਦਿੱਤੀ ਜਾਂਦੀ, ਤਾਂ ਜੇ ਉਹ ਸੋ ਜਾਵੇ ਔਰ ਸਿਹਤਮੰਦ ਹਯਾਤੀ ਜਿਹੜੀ ਏ ਉਹ ਲੰਘਾਵੇ। ਸੌ ਜਾ ਸੋਹਣਿਆ ਸੌ ਜਾ, ਥੱਪ ਕੇ ਸਮਾਵਾਂ ਮੈਂ ਲੋਰੀਆਂ ਸੁਣਾਵਾਂ ਮੈਂ, ਬਾਬਲ ਤੇਰਾ ਦੂਰ ਏ ਆਉਣਾ ਪਹਿਲਾ ਪੂਰੇ, ਕੱਪੜੇ ਲਿਆਏਗਾ ਕਾਕੇ ਨੂੰ ਪਵਾਏਗਾ। ਉਹਦੇ ਵਿੱਚ ਤੁਸੀਂ ਦੇਖੋ ਕਿ ਉਹ ਇੱਕ ਸਿਸਟਮ, ਪਿਓ ਨੂੰ ਵੀ ਦੁਆਵਾਂ ਨੇ, ਮਾਂ ਨੂੰ ਵੀ ਦੁਆਵਾਂ ਨੇ, ਔਰ ਲੋਰੀਆਂ ਬਾਬਲ ਤੇਰਾ ਦੂਰ ਏ ਕੱਪੜੇ ਲਿਆਵੇਗਾ, ਕਿ ਉਹ ਕਿਸੇ ਦੂਜੇ ਦੇਸ਼, ਦੂਜੇ ਇਲਾਕੇ, ਦੂਜੇ ਸ਼ਹਿਰ ਤੋਂ ਜਾ ਕੇ ਕੱਪੜੇ ਲਿਆ ਰਿਹਾ, ਟੈਕਸਟਾਈਲ ਜਿਹੜੀ ਹੈ ਉਹ ਨਹੀਂ ਉਹਦੇ ਕੋਲ, ਫਿਰ ਉਹ ਕਾਕੇ ਨੂੰ ਪਵਾਏਗਾ। ਇਸੇ ਤਰ੍ਹਾਂ ਚੱਲ ਚੱਲ ਢੱਗਿਆ ਸੋਹਣਾ ਹਲ ਵਗਿਆ, ਚੱਲ ਚੱਲ ਢੱਗਿਆ ਸੋਹਣਾ ਹਲ ਵਗਿਆ, ਸੂਤਰ ਗਈ ਵਾਈ ਕਾਕੇ ਨੂੰ ਨੀਂਦੀ ਆਈ। ਕਾਕੇ ਦੀ ਆਈ ਮਾਸੀ, ਮਾਸੀਆਂ, ਕਾਕੇ ਦੀ ਆਈ ਮਾਸੀ, ਮਾਸੀ ਦਿੱਤਾ ਘਿਓ, ਜੀਵੇ ਕਾਕੇ ਦਾ ਪਿਓ, ਪਿਓ ਆਂਦੀ ਜੁੱਤੀ, ਜੀਵੇ ਕਾਕੇ ਦੀ ਕੁੱਤੀ, ਕੁੱਤੀ ਦੇ ਗਲ ਗਾਨੀ, ਜੀਵੇ ਕਾਕੇ ਦੀ ਨਾਨੀ। ਨਾਨੀ ਦਿੱਤਾ ਜੂੜਾ, ਨਾਨੀ ਦਿੱਤਾ ਜੋੜਾ, ਜੀਵੇ ਕਾਕੇ ਦਾ ਘੋੜਾ, ਘੋੜਾ ਖਾਏ ਦਾਣਾ, ਜੀਵੇ ਕਾਕੇ ਦਾ ਨਾਨਾ। ਯਾਨੀ ਮਾਸੀ ਜਿਹੜੀ ਹੈ ਦੁਆ ਦੇ ਰਹੀ ਹੈ ਆਪਣੇ ਪਿਓ ਨੂੰ ਔਰ ਬੱਚੇ ਦੇ ਨਾਨੇ ਨੂੰ। ਇਸੇ ਤਰ੍ਹਾਂ ਇੱਕ ਲੋਰੀ ਹੋਰ ਵੇਖਨੇ ਆ। ਜਾਗੀ ਜਾਗੀ ਤਾਰਿਆ ਰਾਤਾਂ ਦਿਆ ਲਾੜਿਆ, ਨੀਂਦਰਾਂ ਲਿਆਈ ਵੇ ਬਾਵੇ ਨੂੰ ਸੁਣਵਾਈ ਵੇ, ਬਾਵਾ ਮੇਰਾ ਹੀਰਾ ਬੰਨੇ ਰੱਤਾ ਚੀਰਾ, ਬਾਵੀ ਉਹਦੀ ਗੋਰੀ ਵੇਖਾਂ ਚੋਰੀ ਚੋਰੀ। ਬਾਵੇ ਦੀ ਬਾਵੀ ਗੋਰੀ, ਹਲਕਾ ਜਿਹਾ ਸਿਰਫ ਇਸ਼ਾਰਾ ਦੇਣਾ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਸਾਡੇ ਇੱਥੇ ਕਲੋਨੀਅਲਿਜ਼ਮ ਦੇ ਅਸਰਾਤ ਅੱਜ ਵੀ ਮੌਜੂਦ ਨੇ, ਕਿ ਅੱਜ ਵੀ ਅਸੀਂ ਗੋਰੇ ਰੰਗ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਾਂ, ਔਰ ਲੋਰੀਆਂ ਦੇ ਵਿੱਚ ਵੀ ਇਹ ਅਸਰ ਜਿਹੜਾ ਅਸੀਂ ਵੇਖਨੇ ਆ, ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ, ਤਬੂਕਾਂ ਭਰ ਭਰ ਵੰਡਦੇ। ਜਿਹੜੀਆਂ ਲੋਰੀਆਂ ਦੇ ਵਿੱਚ ਗੋਰੀ ਦਾ ਜ਼ਿਕਰ ਹੈ, ਬਾਵੀ ਉਹਦੀ ਗੋਰੀ ਵੇਖਾਂ ਚੋਰੀ ਚੋਰੀ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਲੋਨੀਅਲਿਜ਼ਮ ਦੇ ਅਸਰਾਤ, ਕਿ ਜਦੋਂ ਅੰਗਰੇਜ਼ ਇੱਥੇ ਆ ਗਿਆ, ਅੰਗਰੇਜ਼ ਗੋਰਾ ਸੀ, ਅਸੀਂ ਇੱਥੋਂ ਦੇ ਸਾਂਵਲੇ ਲੋਕ ਸਾਂ, ਉਹਨਾਂ ਨੇ ਜਦੋਂ ਇੱਥੇ ਗੋਰਾ ਰਿਹਾ ਤੇ ਸਾਡੀ ਸੋਚ ਇੱਥੋਂ ਦੀ ਜਿਹੜੀ ਲੋਕੈਲਿਟੀ ਦੀ ਸੀ, ਉਹ ਗੋਰਿਆਂ ਰੰਗਾਂ ਨੂੰ ਜ਼ਿਆਦਾ ਪਸੰਦ ਕਰਨ ਲੱਗੇ, ਔਰ ਉਹੀ ਅਸਰ ਜਿਹੜਾ ਹੈ ਸਾਡੇ ਲੋਕ ਅਦਬ ਦੇ ਵਿੱਚ ਵੀ ਆਉਣ ਲੱਗਾ। ਅਗਲੀ ਲੋਰੀ ਵੇਖਨੇ ਆ। ਮਿੱਠੀ ਮਿੱਠੀ ਨੀਂਦਰੇ ਸੋਹਣੀ ਸੋਹਣੀ ਨੀਂਦਰੇ, ਛੇਤੀ ਛੇਤੀ ਆ ਜਾ ਹੀਰੇ ਨੂੰ ਸਵਾ ਜਾ, ਸੁਫਨੇ ਵਿਖਾ ਜਾ, ਸੁਫਨੇ ਵਿਖਾ ਜਾ। ਚੰਨ ਮੇਰੇ ਮੱਖਣਾ ਵਿਹੜਾ ਭਰੀ ਰੱਖਣਾ, ਨੀਂਦਰ ਦੀਆਂ ਭਰੀਆਂ ਨੀਲੀਆਂ ਤੇ ਹਰੀਆਂ ਪਹਿਲੀ ਰਾਤੀਆਂ ਆਈਆਂ, ਮਹਿੰਦੀ ਵੀ ਲਿਆਈਆਂ, ਮਹਿੰਦੀ ਲੱਗੀ ਥੋੜੀ, ਬਾਵੇ ਦੀ ਨੀਲੀ ਘੋੜੀ ਮਹਿੰਦੀ ਗਈ ਕੁੱਟ, ਬਾਵਾ ਗਿਆ ਰੁੱਸ ਮਹਿੰਦੀ ਗਈ ਖੁੱਟ, ਬਾਵਾ ਗਿਆ ਰੁੱਸ ਮਹਿੰਦੀ ਲਿਆਵੇ ਹੋਰ, ਬਾਵਾ ਗਿਆ ਲਾਹੌਰ ਮਹਿੰਦੀ ਦੇ ਫੁੱਲ ਨੋ, ਬਾਵਾ ਗਿਆ ਸੌਂ। ਹੁਣ ਤੇ ਮਾਈਆਂ ਪੀਂਘਾਂ ਚੜਾਈਆਂ, ਕਾਕੇ ਦੀਆਂ ਗੱਡੀਆਂ ਆਈਆਂ, ਕਾਕੇ ਦੀ ਗੱਡੀ ਹਲਕੀ ਹਲਕੀ, ਕਾਕਾ ਸੋਵੇਂ ਜਲਦੀ ਜਲਦੀ। ਜਾਂ ਫਿਰ ਇੱਕ ਹੋਰ ਬੋਲੀ। ਦੁੱਧ ਦਾ ਪਿਆਲਾ ਦੁੱਧ ਤੇ ਮਲਾਈ, ਦੁੱਧ ਦਾ ਪਿਆਲਾ ਦੁੱਧ ਤੇ ਮਿਲਾਈ, ਬਿੱਲੀ ਖਾਣ ਆਈ ਦੁਰਨੀ ਬਿੱਲੀਏ, ਚੂਹਿਆਂ ਦੇ ਪਿੱਲੀਏ। ਇਹ ਕਾਕੇ ਦੀ ਮਲਾਈ, ਕਾਕੇ ਨੂੰ ਨੀਂਦੀ ਆਈ। ਮਾਂ ਲਾਡ ਵੀ ਕਰ ਰਹੀ ਏ, ਕਾਕਾ ਉਹਦੀ ਗੱਲ ਨਹੀਂ ਸਮਝ ਰਿਹਾ, ਉਹਦੀ ਗੱਲ ਦਾ ਜਵਾਬ ਨਹੀਂ ਦੇ ਰਿਹਾ, ਮਾਂ ਆਪ ਹੀ ਸਵਾਲ ਕਰ ਰਹੀ ਹੈ, ਆਪ ਹੀ ਜਵਾਬ ਕਰ ਰਹੀ ਹੈ, ਔਰ ਆਪ ਹੀ ਲਾਡ ਲਡਾ ਰਹੀ ਹੈ। ਫਿਰ ਭੈਣ, ਕਾਕੇ ਦੀ ਵੱਡੀ ਭੈਣ ਜਿਹੜੀ ਹੈ, ਉਹ
ਕਾਕੇ ਨੂੰ ਕਿਵੇਂ ਲੋਰੀ ਦੇ ਰਹੀ ਏ। ਕਾਕਾ ਵਿਹੜੇ ਖੇਡੇ ਦਾ, ਵਿਹੜੇ ਵਿੱਚ ਤੰਦੂਰ, ਗਿਣ ਗਿਣ ਲਾਵਾਂ ਰੋਟੀਆਂ, ਭਰ ਭਰ ਲਾਵਾਂ ਪੂਰ, ਖੰਡ ਘਿਓ ਦੀ ਚੋਰੀ, ਖੰਡ ਘਿਓ ਦੀ ਚੂਰੀ ਤੇ ਲੱਡੂ ਮੋਤੀ ਚੂਰ, ਅੰਮਾ ਚੂਰੀ ਲਿਆਈ, ਮੇਰੇ ਵੀਰ ਨੂੰ ਨੀਂਦੀ ਆਈ, ਮੇਰੇ ਵੀਰ ਨੂੰ ਨੀਂਦੀ ਆਈ। ਜਾਂ ਫਿਰ ਇੱਕ ਹੋਰ ਲੋਰੀ ਭੈਣ ਵੱਲੋਂ, ਥਪ 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 ਨੀਂਦੀ ਆਈ ਚੱਪ, ਘੋੜੀ ਉੱਤੇ ਚੜ ਕੇ ਟਪ ਟਪ ਟਪ, ਘੋੜਾ ਦਾਣਾ ਖਾਏ ਹਪ ਹਪ ਹਪ, ਕਾਕਾ ਚੂਰੀ ਖਾਏ ਲੱਪ ਲੱਪ ਲੱਪ, ਥਪ ਥਪ ਥਪ, ਵੀਰ ਨੂੰ ਸਵਾਵਾਂ, ਵੀਰ ਨੂੰ ਸਵਾਵਾਂ, ਨੀਂਦੀ ਆਈ ਚੱਪ। ਵੀਰਾਂ ਦੇ ਸੋਲੇ ਗਾਵਨ, ਭੈਣਾਂ ਨੇ ਆਈਆਂ, ਘੱਲੋ ਨੀ ਸ਼ਰਬਤ, ਪੀਣ ਲਈ ਆਈਆਂ, ਕੁੱਟੋ ਨੀ ਚੂਰੀਆਂ, ਉਹਨਾਂ ਸਈਆਂ ਬੁਲਾਈਆਂ, ਝੱਲੋ ਨੀ ਪੱਖੀਆਂ, ਫੁੱਲਾਂ ਸਜਾਈਆਂ, ਚਲਾਓ ਨੀ ਪੰਗੂੜਾ, ਨੀਂਦਰਾਂ ਆਈਆਂ, ਨੀਂਦਰਾਂ ਆਈਆਂ। ਸੌਂ ਜਾ ਲਾਡੋ ਰਾਣੀ ਸੋ ਜਾ, ਧੀ ਵਾਸਤੇ ਲੋਰੀ। ਸੌਂ ਜਾ ਲਾਡੋ ਰਾਣੀ ਸੋ ਜਾ, ਤੇਰੇ ਚਾਨਣ ਚਾਰ ਚੁਫੇਰੇ, ਸੌਂ ਜਾ ਗੂੜੀ ਨੀਂਦਰੇ, ਸਭ ਆਲੇ ਭੋਲੇ ਤੇਰੇ, ਸਭ ਆਲੇ ਭੋਲੇ ਤੇਰੇ। ਤੁਸੀਂ ਦੇਖਿਆ ਕਿ ਲੋਕ ਗੀਤ ਕਿੱਥੇ ਜੰਮਦੇ ਨੇ, ਸ਼ਹਿਰਾਂ ਦੇ ਮਾਹੌਲ ਤੋਂ ਦੂਰ, ਜਿੱਥੇ ਸਾਦਗੀ ਤੇ ਖਲੂਸ ਏ, ਜ਼ੁਬਾਨ ਸਾਦਾ ਏ, ਨਰੋਲ ਖਾਲਸ, ਜਿਉਂਦੀ ਜਾਗਦੀ ਹਯਾਤੀ ਵਿਖਾਲੀ ਦਿੰਦੀ ਏ, ਉਹ ਹਯਾਤੀ ਜੋ ਜੀਵਨ ਦੇ ਕੋਲ ਏ। ਐਸੇ ਲਈ ਤਾਂ ਕਿਹਾ ਜਾਂਦਾ ਏ ਕਿ ਲੋਕ ਗੀਤਾਂ ਦੀ ਜ਼ੁਬਾਨ ਦਿਲ ਵਿੱਚ ਉਤਰ ਜਾਣ ਵਾਲੀ ਜ਼ੁਬਾਨ ਹੁੰਦੀ ਏ। ਤੇ ਇਹ ਲੋਕ ਗੀਤ ਅਜਿਹੇ ਲੋਕ ਗੀਤ ਹੁੰਦੇ ਨੇ ਜਿਹਦੇ ਵਿੱਚ ਆਪਣੇ ਵਸੇਬ ਦੀ ਗੱਲ ਵੀ ਹੁੰਦੀ ਏ, ਆਪਣੇ ਆਲ ਦੁਆਲੇ ਦੀ ਗੱਲ ਵੀ ਹੁੰਦੀ ਏ, ਵਡਕਿਆਂ ਦੇ ਸਦੀਆਂ ਦੇ ਤਜਰਬੇ, ਮੁਸ਼ਾਹਿਦੇ, ਉਹਦੀਆਂ ਰੀਤਾਂ ਰਸਮਾਂ ਦੀ ਵੀ ਗੱਲ ਹੁੰਦੀ ਏ। ਅਸੀਂ ਕਿਸੇ ਵੀ ਲੋਕ ਗੀਤ, ਭਾਵੇਂ ਉਹ ਲੋਰੀ ਹੋਵੇ, ਉਹਦੇ ਰਾਹੀਂ ਦੇਖ ਸਕਦੇ ਹਾਂ ਕਿ ਉਹ ਕਿਸ ਕਿਸਮ ਦਾ ਇਲਾਕਾ ਹੈ। ਜੇ ਤੂਫਾਨਾਂ, ਝੱਖੜਾਂ ਦਾ ਜ਼ਿਕਰ ਹੋਏਗਾ ਤੇ ਉਹ ਇਲਾਕਾ ਸਮੁੰਦਰਾਂ ਦਰਿਆਵਾਂ ਦੇ ਕੰਢੇ ਵਸਣ ਵਾਲੀਆਂ ਕੌਮਾਂ ਦਾ ਹੋਏਗਾ। ਜੇ ਝੱਖੜਾਂ, ਸਹਿਰਾਵਾਂ, ਨਖਲਿਸਤਾਨਾਂ ਦਾ ਜ਼ਿਕਰ ਹੈ ਤੇ ਫਿਰ ਰੇਤਲੇ ਇਲਾਕੇ ਨੇ। ਤੇ ਜੇ ਫਸਲਾਂ, ਠਾਠਾਂ ਮਾਰਦੇ ਦਰਿਆ ਤੇ ਗੀਤ ਗਾਉਂਦੀਆਂ ਨਦੀਆਂ ਨੇ, ਤੇ ਫਿਰ ਇੱਕ ਜ਼ਰਖੇਜ਼ ਇਲਾਕੇ ਦੀ ਦੱਸੋਂ ਨਜ਼ਰ ਆਉਂਦੀ ਏ ਕਿ ਇੱਕ ਜ਼ਰਖੇਜ਼ ਇਲਾਕਾ ਹੈ। ਤੇ ਪੰਜਾਬ ਉਹ ਜ਼ਰਖੇਜ਼ ਇਲਾਕਾ ਹੈ ਜਿੱਥੇ ਠਾਠਾਂ ਮਾਰਦੇ ਦਰਿਆ, ਗੀਤ ਗਾਉਂਦੀਆਂ ਨਦੀਆਂ, ਧਰਤੀ ਦਾ ਰੰਗ, ਹਰ ਪਾਸੇ ਹਰਿਆਲੀ, ਖੁਸ਼ਹਾਲੀ ਔਰ ਅਜਿਹਾ ਸਮਾਜ ਨਜ਼ਰ ਆਉਂਦਾ ਹੈ ਜਿਹੜਾ ਸਕੂਨ ਤੇ ਅਮਨ ਤੇ ਚੈਨ ਨਾਲ ਜੀ ਰਿਹਾ ਹੈ। ਇਸੇ ਤਰ੍ਹਾਂ ਕੁਝ ਲੋਰੀਆਂ ਹੋਰ ਵੇਖਨੇ ਆ। ਦੁਰ ਦੁਰ ਕੁੱਤਿਆ ਜੰਗਲ ਸੁੱਤਿਆ, ਨੀਂਦਰ ਨਸੀ ਨਸੀ ਆਈ, ਮੈਂ ਤੇ ਜ਼ੀਨੋਂ ਖਾਦੀ ਕੜਾਈ। ਲੋਰੀ ਮੈਂ ਦੇਨੀ ਆ, ਘਰ ਆਇਆ ਸੋਹਣਾ ਲਾਲ ਵੇ, ਲੋਰੀ ਮੈਂ ਦੇਨੀ ਆ, ਦਾਦੀ ਵੀ ਜੀਵੇ, ਦਾਦਾ ਵੀ ਜੀਵੇ। ਲੋਰੀ ਮੈਂ ਦੇਨੀ ਆ, ਕਾਕਾ ਆਇਆ ਰਾਈ ਰਾਈ, ਲੋਰੀ ਲੋਰੀ ਦੁੱਧ ਦੀ ਕਟੋਰੀ, ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ। ਇਹਦੇ ਵਿੱਚ ਸਿਰਫ ਬੱਚੇ ਨੂੰ ਹੀ ਦੁਆ ਨਹੀਂ ਦਿੱਤੀ ਜਾ ਰਹੀ, ਬੱਚੇ ਦੀ ਮਾਂ ਨੂੰ, ਬੱਚੇ ਦੀ ਨਾਨੀ ਨੂੰ, ਬੱਚੇ ਦੀ ਮਾਸੀ ਨੂੰ, ਬੱਚੇ ਦੇ ਦਾਦਕਿਆਂ ਨੂੰ, ਉਹਦੇ ਚਾਚਿਆਂ ਤਾਇਆਂ ਨੂੰ, ਸਭ ਨੂੰ ਦੁਆਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਉਹਦੇ ਨਾਲ ਲਾਡ ਲਡਾਏ ਜਾ ਰਹੇ ਨੇ। ਅੱਲਾ ਅੱਲਾ ਤੂੰ, ਤੇਰੇ ਬੋਦੇ ਪੈ ਗਈ ਜੂੰ, ਕੱਢਣ ਵਾਲੀਆਂ ਭਾਬੀਆਂ, ਕਢਾਵਣ ਵਾਲਾ ਤੂੰ। ਲੋਰੀ ਲਪਰੀ ਕਾਕੇ ਨੂੰ ਗਾਲ ਨਾ ਪੜੀ, ਬਾਬਾ ਹੁਣੇ ਆਵੇਗਾ, ਕਪਾਹ ਦੀ ਪੰਡ ਲਿਆਵੇਗਾ, ਬਾਵੀ ਕਪਾਹ ਵੇਲੇਗੀ, ਪੇਂਜਾ ਰੂਪਿਆ ਪੇਂਜੇਗਾ, ਬਾਵੀ ਪੂਣੀ ਕੱਤੇਗੀ, ਕੱਤ ਕੱਤ ਭਰਿਆ ਪਟਾਰ, ਜੁਲਾਏ ਆਏ ਚਾਰ, ਬੁਨੋ ਜਲਾਓ ਤਾਣੀਆਂ, ਭਰਿਆ ਰਹੇ ਭੰਡਾਰ। ਲੋਰੀ ਚਾਂਦੀ ਸਿਉਣਾ, ਕਾਕਾ ਮੰਡੇ
ਕਾਕਾ ਮੰਗੇ ਖਡਾਉਣਾ। ਜੰਗਲ ਸੁੱਤੇ ਪਹਾੜ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀ ਨੀਂਦੇ ਛੇਤੀ ਆ। ਚੁੱਲ੍ਹੇ ਵਿਚਲੀ ਅੱਗ ਵੀ ਸੁੱਤੀ, ਸੁੱਤੇ ਚੰਨ ਤੇ ਤਾਰੇ, ਸੁੱਤੀ ਰੋਟੀ ਤਵੇ ਦੀ, ਉੱਤੇ ਨੀਂਦ ਸੈਨਤਾਂ ਮਾਰੇ, ਉੱਤੇ ਨੀਂਦ ਸੈਨਤਾਂ ਮਾਰੇ। ਲੋਰੀ ਅਜਿਹਾ ਲੋਕ ਗੀਤ ਜਿਹਦੇ ਵਿੱਚ ਮਾਂ ਦੇ ਪਵਿੱਤਰ ਮੁਕੱਦਸ ਜਜ਼ਬਿਆਂ ਦਾ ਵੇਰਵਾ ਹੁੰਦਾ ਹੈ। ਇਹ ਜਜ਼ਬਿਆਂ ਦੀ ਜ਼ੁਬਾਨ ਹੈ। ਲੋਰੀ ਮਾਂ ਤੋਂ ਵੱਖ ਭੈਣ, ਮਾਸੀ, ਚਾਚੀ, ਤਾਈ ਤੇ ਹੋਰ ਰਿਸ਼ਤੇਦਾਰਾਂ ਦੀਆਂ ਸਵਾਣੀਆਂ ਦਿੰਦੀਆਂ ਨੇ। ਲੋਰੀ ਬਾਲ ਨੂੰ ਸੁਆਉਣ ਵਾਸਤੇ, ਵਰਚਾਉਣ ਵਾਸਤੇ, ਲਾਡ ਲਡਾਉਣ ਵਾਸਤੇ ਦਿੱਤੀ ਜਾਂਦੀ ਹੈ। ਉਹਦੇ ਵਿੱਚ ਜਜ਼ਬਿਆਂ ਦਾ ਹੜ੍ਹ ਹੈ, ਫਿਤਰੀ ਰੰਗ ਨਜ਼ਰ ਆਉਂਦਾ ਹੈ। ਬੱਚੇ ਨੂੰ ਅਸੀਸਾਂ, ਦੁਆਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਜੇ ਉਹ ਵੱਡਾ ਹੋ ਕੇ ਸਮਾਜ ਵਿੱਚ ਇੱਕ ਆਪਣਾ ਅਹਿਮ ਕਿਰਦਾਰ ਅਦਾ ਕਰੇ ਔਰ ਸਮਾਜ ਵਾਸਤੇ ਤਗੜਾ ਇੱਕ ਰੁਕਨ ਬਣ ਕੇ ਉਭਰੇ, ਆਪਣੀ ਆਉਣ ਵਾਲੀ ਨਸਲ ਨੂੰ ਅੱਗੇ ਲੈ ਕੇ ਜਾਵੇ ਔਰ ਅਲਕਸ ਮਾਰਿਆ ਇਨਸਾਨ ਨਾ ਬਣੇ। ਲੋਰੀ ਅਜਿਹਾ ਲੋਕ ਗੀਤ ਬਣ ਜਾਂਦਾ ਹੈ ਜਿਹਦੇ ਵਿੱਚ ਕਈ ਰੰਗ, ਕਈ ਪਰਦੇ, ਕਈ ਤਹਿਵਾਂ ਨੇ। ਇਹਨੂੰ ਜੇ ਅਸੀਂ ਵੇਖੀਏ, ਇਹਦੇ ਵਿੱਚ ਤਹਿਜ਼ੀਬ, ਸਕਾਫਤ ਤੇ ਤਵਾਰੀਖ ਦੇ ਪੱਖ ਵੀ ਨਜ਼ਰ ਆਉਂਦੇ ਨੇ।